ਉਹ ਤੇ ਆ ਮੇਰੀ ਵੀਡੀਓ ਮਰੀਮ ਨਮਾਜ਼ ਤੱਕਣ ਪਹੁੰਚਾਏ ਉਹਨਾਂ ਵਾਸਤੇ ਮੈਂ ਬਣਾਈ ਆ ਕਿ ਤੁਸੀਂ ਨਾ ਗੌਰਮੈਂਟ ਦੇ ਹਸਪਤਾਲਾਂ ਨੂੰ ਤਾਂ ਦੇਖਦੇ ਆ, ਤੁਸੀਂ ਪ੍ਰਾਈਵੇਟ ਵਾਲਿਆਂ ਨੂੰ ਵੀ ਦੇਖੋ। ਅੱਜ ਮੇਰੀ ਬੱਚੀ ਬਿਮਾਰ ਹੋ ਗਈ, ਅੱਗੇ ਵੀ ਬਿਮਾਰ ਸੀ, ਬੁਖਾਰ ਚੜਦਾ ਸੀਗਾ, ਉਹਦੇ ਨੱਕ ਰਾਹ ਦੀ ਪਤਾ ਨਹੀਂ ਦਵਾਈਆਂ ਦੀ ਵਜ੍ਹਾ ਨਾਲ ਉਹਦੇ ਨੱਕ ਰਾਹ ਦੀ ਖੂਨ ਜਾਣ ਲੱਗ ਪਿਆ ਤੇ ਅਸੀਂ ਬੜੇ ਪਰੇਸ਼ਾਨ ਹੋਏ। ਤਾਂ 6 ਦਾ ਟਾਈਮ, ਹੁਣ ਕਿੱਧਰ ਨੂੰ ਜਾਈਏ? ਮੇਰੇ ਪੁੱਤ ਨੇ ਨਾ ਉਹ ਕੱਪੜੇ ਬਦਲਾਏ, ਨੱਕ ਰਾਹ ਦੀ ਖੂਨ ਜਾਂਦਾ ਸੀ ਤੇ ਸਾਫ਼ ਸੁਥਰੀ ਕਰਕੇ ਖੁਸ਼ਬੂ ਲਾ ਕੇ ਮੂੰਹ ਹੱਥ ਧੁਆ ਕੇ ਤੇ ਲਪੇਟ ਕੇ ਕੁੜੀ ਦੇ ਉੱਤੇ ਕੱਪੜੇ ਦੇ ਕੇ ਤੇ ਲੈ ਕੇ ਚਲਾ ਗਿਆ। ਜਿਲੇ ਲੈ ਕੇ ਗਿਆ ਤੇ ਅੱਗੇ ਕੋਈ ਡਾਕਟਰ ਨਾ, ਉੱਥੇ ਤਾਂ ਕੋਈ ਮਰੀਜ਼ ਨਾ। ਮੇਰੇ ਪੁੱਤ ਨੇ ਨਾ ਅੰਦਰ ਜਾ ਕੇ ਬੈਠ ਗਿਆ ਕਮਰੇ ਦੇ ਵਿੱਚ, ਬਾਹਰ ਨੂੰ ਫੇਰ ਦੇਖਦਾ ਪਰੇਸ਼ਾਨ ਹੋ ਕੇ ਕਿ 9 ਵੱਜ ਗਏ ਆ ਤੇ ਕੋਈ ਡਾਕਟਰ ਨਹੀਂ ਆਇਆ। ਹੁਣ ਮੈਂ ਬੱਚੀ ਦੇ ਖੂਨ ਜਾਂਦਾ ਆ, ਹੁਣ ਮੈਂ ਕਿੱਧਰ ਨੂੰ ਜਾਵਾਂ? ਤੇ ਦੇਖਦਾ ਕੀ ਆ ਕਿ ਇੱਕ ਡਾਕਟਰ ਫਿਰਦਾ ਆ। ਜਿਹੜੇ ਡਾਕਟਰ ਫਿਰਦਾ ਕਹਿੰਦਾ, ਡਾਕਟਰ ਸਾਹਿਬ ਮੇਰੀ ਬੱਚੀ ਨੂੰ ਦੇਖੋ, ਇਹਦੇ ਨੱਕ ਰਾਹ ਦੀ ਖੂਨ ਜਾਂਦਾ ਆ। ਤੇ ਡਾਕਟਰ ਕਹਿੰਦਾ ਯਾਰ ਮੇਰੀ ਡਿਊਟੀ ਖਤਮ ਹੋ ਗਈ ਆ, ਡਾਕਟਰ ਸਾਹਿਬ ਵੱਡੇ ਆਉਣੇ ਵਾਲੇ ਆ ਤੇ ਮੈਂ ਹੁਣ ਚੱਲ ਜਾਣਾ। ਤੇ ਮੇਰਾ ਪੁੱਤ ਕਹਿਣ ਲੱਗਾ, ਡਾਕਟਰ ਸਾਹਿਬ ਮੇਰੀ ਬੱਚੀ ਆ, ਇਹਦੇ ਨੱਕ ਰਾਹ ਦੀ ਖੂਨ ਜਾਂਦਾ, ਤੁਸੀਂ ਦੇਖੋ ਤਾਂ ਸਹੀ। ਕਹਿੰਦਾ ਯਾਰ ਮੈਨੂੰ ਦੇਖਦੇ ਨੂੰ ਘੰਟਾ ਹੋ ਜਾਣਾ ਤੇ ਘੰਟੇ ਬਾਅਦ ਇੱਥੇ ਰਾਤ ਪੈ ਜਾਣਾ ਆ, ਮੇਰੇ ਤੋਂ ਫਿਰ ਘਰ ਨੂੰ ਨਹੀਂ ਜਾ ਹੋਣਾ ਕਿ ਮੇਰੀ ਡਿਊਟੀ ਹੁਣ ਖਤਮ ਹੋ ਗਈ ਆ। ਉਹ ਡਾਕਟਰ ਚਲਾ ਗਿਆ ਤੇ ਮੇਰਾ ਪੁੱਤ ਉੱਥੇ ਬੈਠਾ। ਪਤਾ ਲੱਗਾ ਦੇਖਦਿਆਂ ਤੇ ਪੁੱਤ 10 ਦਾ ਟਾਈਮ ਹੋ ਗਿਆ। ਕਹਿੰਦੇ ਡਾਕਟਰ ਸਾਹਿਬ ਆ ਗਏ ਆ। ਜਿਲੇ ਲੱਗਾ ਪਤਾ ਕਿ ਡਾਕਟਰ ਸਾਹਿਬ ਆ ਗਏ ਆ ਤੇ ਉਹ ਹੋ ਗਏ ਆ ਨਾਸ਼ਤਾ ਕਰਨ। ਖੈਰ ਨਾਸ਼ਤਾ ਕਰਕੇ ਆ ਗਏ, 11 ਦਾ ਟਾਈਮ ਹੋਇਆ ਤੇ ਨਾਸ਼ਤਾ ਕਰਕੇ ਆ ਗਏ। ਜਿਲੇ ਨਾਸ਼ਤਾ ਕਰਕੇ ਆਏ ਤੇ ਕਮਰੇ 'ਚ ਆਏ ਤੇ ਅੱਗੇ ਮੇਰਾ ਵੀ ਪੁੱਤ ਬੈਠਾ ਤੇ ਉਹ ਹੋਰਨਾਂ ਮਰੀਜ਼ਾਂ ਨੂੰ ਨਾ ਕਦੀ ਉਹਨੂੰ ਹੱਥ ਕਰੇ ਪਿੱਛੇ ਦੀ ਆ ਜਾਓ, ਫਟਾਫਟ ਉਰਾਂ ਆ ਜਾਓ ਤੇ ਦਵਾਈ ਲਈ ਜਾਵੇ, ਦਈ ਜਾਵੇ ਉਹਨਾਂ ਨੂੰ। ਤੇ ਮੇਰਾ ਪੁੱਤ ਕਹਿੰਦਾ ਡਾਕਟਰ ਸਾਹਿਬ ਮੈਂ ਸਭ ਤੋਂ ਪਹਿਲੇ ਦਾ ਆਇਆ ਆ ਕਿ ਮੇਰੀ ਬੱਚੀ ਨੂੰ ਵੀ ਦੇਖੋ ਕਿ ਇਹਦੇ ਨੱਕ ਰਾਹ ਦੀ ਖੂਨ ਜਾਂਦਾ ਆ। ਤੇ ਕਹਿੰਦਾ ਬਹਿ ਜਾਓ ਆਰਾਮ ਨਾਲ, ਤੂੰ ਬੜਾ ਕਾਲਾ ਆ, ਤੂੰ ਡਿਊਟੀ ਤੇ ਜਾਣਾ ਆ। ਕਹਿੰਦਾ ਡਾਕਟਰ ਸਾਹਿਬ ਤਲੀਮ ਨਾਲ ਗੱਲ ਕਰੋ ਕਿ ਤੁਸੀਂ ਮਰੀਜ਼ਾਂ ਨੂੰ ਏਦਾਂ ਬੋਲੀਦਾ ਆ। ਡਾਕਟਰ ਸਾਹਿਬ ਮੇਰੀ ਬੱਚੀ ਬਿਮਾਰ ਆ, ਮੈਂ ਕਦੋਂ ਦਾ ਖੜਾ, ਮੈਂ ਸਭ ਤੋਂ ਪਹਿਲਾਂ ਦਾ ਆਇਆ ਆ, ਤੁਸੀਂ ਮੇਰੀ ਬੱਚੀ ਨੂੰ ਦੇਖੋ, ਤੁਸੀਂ ਏਦਾਂ ਬੋਲੀਦਾ, ਘਬਰਾ ਕੇ ਏਦਾਂ ਬੋਲੀਦਾ ਮਰੀਜ਼ਾਂ ਨੂੰ। ਕਿ ਕਹਿੰਦਾ ਕਿੱਥੇ ਦਾ ਤੂੰ ਮੁਲਾਜ਼ਮ ਆ? ਕਹਿੰਦਾ ਮੈਂ ਮਹਿਕਮੇ ਤਲੀਮ ਦਾ ਮੁਲਾਜ਼ਮ ਆ। ਕਹਿੰਦਾ ਮਹਿਕਮੇ ਤਲੀਮ ਵਾਲੇ ਏਦਾਂ ਕਰਦੇ ਆ, ਬਹੁਤੇ ਝਗੜਦੇ ਆ। ਕਹਿੰਦਾ ਡਾਕਟਰ ਸਾਹਿਬ ਮੈਂ ਮਰੀਜ਼ ਨਾਲ ਲੈ ਕੇ ਆਇਆ, ਤੁਸੀਂ ਆ ਮੇਰੇ ਡਾਕਟਰ, ਕਿ ਮੈਂ ਤੁਹਾਡੇ ਕੋਲ ਕੋਈ ਥਾਣੇ ਦਰਖਾਸਤ ਦੇਣ ਨਹੀਂ ਆਇਆ ਕਿ ਮੇਰੀ ਬੱਚੀ ਬਿਮਾਰ ਹੈ ਤਾਂ ਮੈਂ ਆਇਆ ਤੇ ਮੈਂ ਬੱਚੀ ਪਿੱਛੇ ਕਹਿਣਾ ਕਰਦਿਆਂ ਨੂੰ। ਤਾਂ ਕਹਿਣ ਲੱਗਾ ਕਿ 12 ਦਾ ਟਾਈਮ ਹੋ ਗਿਆ। ਜਿਹਦੇ 12 ਦਾ ਟਾਈਮ ਹੋ ਗਿਆ ਤੇ ਡਾਕਟਰ ਕਹਿਣ ਲੱਗਾ ਕਿ ਉਹ ਕੱਪੜੇ ਦਿਖਾਲ ਜਿਹੜੇ ਗੰਦੇ ਹੋ ਗਏ ਖੂਨ ਦੇ ਨਾਲ। ਤੇ ਮੇਰਾ ਪੁੱਤ ਕਹਿਣ ਲੱਗਾ ਕਿ ਡਾਕਟਰ ਸਾਹਿਬ ਜਿੰਨਾ ਚਿਰ ਦੀ ਤੁਸੀਂ ਬਹਿਸ ਕਰਦੇ ਆ, ਜਾਤੀ ਤਾਂ ਤੁਸੀਂ ਮਰੀਜ਼ ਨੂੰ ਵੀ ਚੈੱਕ ਕਰ ਲੈਣਾ ਸੀਗਾ। ਮੇਰੇ ਪੁੱਤ ਨੇ ਘਰ ਫੋਨ ਕੀਤਾ ਤੇ ਮੇਰੀ ਬਹੂ ਨੇ ਕੱਪੜੇ ਤਾਂ ਨਹੀਂ ਭੇਜ ਸਕੀ ਤੇ ਉਹਨੇ ਤਸਵੀਰ ਜਿਹੜੀ ਆ ਨਾ ਉਹ ਵਿੱਚ ਭੇਜੀ ਕਿ ਆ ਜਿਹੜੇ ਕੱਪੜੇ ਉਤਾਰੇ ਆ ਖੂਨ ਨਾਲ ਲਿਬੜੇ। ਉਹ ਡਾਕਟਰ ਨੂੰ ਦਿਖਾਈ ਕਿ ਡਾਕਟਰ ਸਾਹਿਬ ਆਹ ਦੇ ਮੇਰੀ ਬੱਚੀ ਦੀ ਨਾ ਨੱਕ ਰਾਹ ਦੀ ਖੂਨ ਜਾਂਦਾ ਸੀਗਾ ਤੇ ਆਹ ਤਸਵੀਰ ਕੱਪੜਿਆਂ ਦੀ ਦੇਖ ਲਓ। ਫਿਰ ਡਾਕਟਰ ਨੇ ਦਵਾਈ ਦਿੱਤੀ। ਇਹ ਪੁੱਤੀ ਏਦਾਂ ਤੇ ਅਸੀਂ ਜਿਹੜੇ ਥਾਣਾ ਵੀ ਹੁੰਦਾ ਨਾ, 1-2 ਵਾਰੀ ਕੋਈ ਗੱਲ ਹੋਵੇ ਵੀ ਉੱਥੇ ਵੀ ਜਾਈਦਾ। ਮੈਂ ਕਹਿੰਦੇ ਥਾਣੇਦਾਰ ਏਦਾਂ ਦੇ ਆ, ਪੁਲਿਸ ਵਾਲੇ ਏਦਾਂ ਦੇ ਆ। ਉਹ ਤੇ ਅੱਲਾ ਜਾਣਦਾ ਕਿ ਉਹ ਕੁਰਸੀ ਦਿੰਦੇ ਆ ਕਿ ਮਾਂ ਜੀ ਇੱਥੇ ਬੈਠੋ, ਦੱਸੋ ਕੀ ਗੱਲ ਆ। ਸਾਨੂੰ ਕਦੀ ਥਾਣੇਦਾਰ ਪੁਲਿਸ ਵਾਲੇ ਵੀ ਘਬਰਾ ਕੇ ਨਹੀਂ ਬੋਲੇ ਤੇ ਪੋਤੇ ਡਾਕਟਰ ਹੋ ਗਏ ਤੇ ਉਹ ਏਦਾਂ ਉਹ ਮਰੀਜ਼ਾਂ ਨੂੰ ਦਬਕੇ ਮਾਰੇ ਤਾਂ ਘਬਰਾ ਕੇ ਬੋਲੇ। ਤੇ ਉਧਰੋਂ ਮੇਰੀ ਬੱਚੀ ਪਰੇਸ਼ਾਨ ਹੋਵੇ ਜਿਹੜੇ ਡਾਕਟਰ ਘਬਰਾ ਕੇ ਬੋਲੇ ਬਹਿ ਜਾ ਆਰਾਮ ਨਾਲ ਇੱਥੇ, ਤੇ ਤੂੰ ਬਹੁਤਾ ਹੀ ਹੈ ਨਾ ਹੈਗਾ ਕਾਲਾ ਹੋ ਗਿਆ ਆ, ਤੂੰ ਬਹਿ ਜਾ ਇੱਥੇ ਆਰਾਮ ਨਾਲ। ਬਰਾਏ ਮਿਹਰਬਾਨੀ ਕਰਕੇ ਜਿਹਦੇ ਨਾਮ ਤੇ ਇਹ ਹਸਪਤਾਲ ਬਣਿਆ, ਰਫੀਕ ਸ਼ਹੀਦ ਤੇ ਨਾਮ ਇਹ ਹਸਪਤਾਲ ਖੁੱਲਿਆ ਆ, ਜਿਹੜਾ ਵੀ ਇਹਦਾ ਮਾਲਕ ਆ
ਉਹ ਇਸ ਹਸਪਤਾਲ ਤੇ ਆਪਣਾ ਖਿਆਲ ਕਰੇ ਕਿ ਇੰਨਾ ਇਹ ਮਸ਼ਹੂਰ ਹਸਪਤਾਲ ਵਾ, ਤੇ ਇੱਥੇ ਆ ਕੇ ਇਹਨਾਂ ਡਾਕਟਰਾਂ ਨੂੰ ਵੀ ਕਵੇ ਕਿ ਮਰੀਜ਼ਾਂ ਨੂੰ ਭਾਈ ਪਿਆਰ ਨਾਲ ਬੋਲੋ, ਇਹਨਾਂ ਮੁਹੱਬਤ ਨਾਲ ਬੋਲੋ ਕਿ ਪੁੱਤ ਕੋਈ ਮਰੀਜ਼ ਵਾ, ਕਿਸੇ ਦਾ ਐਕਸੀਡੈਂਟ ਹੁੰਦਾ, ਕਿਸੇ ਨੂੰ ਐਸੀ ਬਿਮਾਰੀ ਹੁੰਦੀ ਆ ਕਿ ਪੁੱਤ ਕੋਈ ਮਰ ਜਾਂਦਾ ਆ, ਤੇ ਤੁਸੀਂ ਕਿਉਂ ਨਹੀਂ ਦੇਖਦੇ? ਬਰਾਏ ਮਿਹਰਬਾਨੀ ਕਰਕੇ ਤੁਸੀਂ ਮਰੀਜ਼ਾਂ ਨੂੰ, ਕੋਈ ਗਰੀਬ ਹੁੰਦਾ ਆ ਪੈਸਿਆਂ ਦੀ ਕੋਲ ਪੈਸੇ ਵੀ ਨਹੀਂ ਹੁੰਦੇ, ਉਹ ਖਨੀ ਕਿੱਦਾਂ ਪੈਸੇ ਫੜ ਫੁੜ ਕੇ ਲੈ ਕੇ ਤੁਰਦਾ ਆ, ਤੇ ਤੁਸੀਂ, ਤੁਹਾਡੇ ਅੱਗੇ ਮੇਰਾ ਅਪੀਲ ਵਾ, ਡਾਕਟਰਾਂ ਅੱਗੇ ਮੇਰਾ ਅਪੀਲ ਵਾ ਕਿ ਬਰਾਏ ਮਿਹਰਬਾਨੀ ਕਰਕੇ ਤੁਸੀਂ ਜਿਹੜੇ ਮਰੀਜ਼ ਆਉਂਦੇ ਆ ਉਹਨਾਂ ਪਰ ਰਹਿਮ ਅਤਾ ਫਰਮਾਵੋ, ਉਹਨਾਂ ਨੂੰ ਤਵੱਜਾ ਨਾਲ ਖਿਆਲ ਕਰੋ, ਉਹਨਾਂ ਨੂੰ ਬੜੇ ਪਿਆਰ ਨਾਲ ਬਿਠਾ ਕੇ ਹੌਸਲਾ ਦੇਵੋ ਕਿ ਅੱਲਾਹ ਤਾਲਾ ਤੁਹਾਡੇ ਪਰ ਕਰਮ ਕਰੂਗਾ। ਖੁਦਾ ਹਾਫਿਜ਼।